अस्सलामुअलैकुम। ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਇੱਕ ਨਵੇਂ ਦਿਨ ਦੇ ਨਾਲ ਤੁਹਾਨੂੰ ਗੁੱਡ ਮਾਰਨਿੰਗ ਕਹਿੰਦੇ ਆ। ਖਾਣੇ ਦੀ ਤਿਆਰੀ ਸ਼ੁਰੂ। ਅੱਜ ਪੱਕਣ ਲੱਗੀ ਹੈ ਚਨੇ ਦੀ ਦਾਲ ਮੈਂ ਭਿਉਂ ਦਿੱਤੀ ਹੈ। ਨਾਲ ਟਮਾਟਰ ਕੱਢ ਕੇ ਰੱਖ ਲਏ ਨੇ, ਹਰੀਆਂ ਮਿਰਚਾਂ ਨੂੰ ਕੱਟਾਂਗੀ ਅਤੇ ਨਾਲ ਲਸਣ ਅਤੇ ਅਦਰਕ, ਅਤੇ ਅਸੀਂ ਇਹ ਸਾਰਾ ਹੁਣ ਇਹਨੂੰ ਕਟਿੰਗ ਕਰਾਂਗੇ। ਬਾਕੀ ਚਨੇ ਦੀ ਦਾਲ ਨੂੰ ਚੜਾ ਦਿੱਤਾ ਵੇ ਅਤੇ ਨਾਲ ਇਹਦੇ 'ਚ ਪਾ ਦੇਵਾਂਗੇ ਅਸੀਂ ਨਮਕ ਪਾ ਕੇ ਇਹਨੂੰ ਬੋਇਲ ਕਰ ਲਾਂਗੇ। ਨਮਕ ਉਨਾ ਹੀ ਪਾਵਾਂਗੀ ਕਿ ਥੋੜ੍ਹਾ ਜਿਹਾ ਮੈਂ ਮਸਾਲੇ ਵਿੱਚ ਵੀ ਪਾਉਣਾ ਹੈ ਨਾ, ਸਿਰਫ ਨਮਕ ਪਾ ਕੇ ਇਹਨੂੰ ਸਮਝੋ ਹਾਫ ਬੋਇਲ ਅਸੀਂ ਕਰ ਲਾਂਗੇ। ਉਹ ਦਿਖਾ ਰਹੀ ਸਾ ਟੈਬਲੇਟ ਅੱਜ ਮੈਂ ਕੱਢੇ ਤੁਹਾਨੂੰ, ਜਿਹੜੇ ਮੈਂ ਕੱਪੜੇ ਧੋਣ ਵਾਲੇ ਟੈਬਲੇਟ ਕੱਢੇ ਔਰ ਮੈਂ ਮਸ਼ੀਨ 'ਚ ਚਲਾਇਆ। ਇਸ ਦਫਾ ਟੈਬਲੇਟ ਆਏ ਨੇ ਅਤੇ ਮੈਂ ਇੰਨੀ ਹੈਰਾਨ ਹੋ ਰਹੀ ਸਾਂ ਕਿ ਉਹ ਜ਼ਮਾਨੇ ਜਦੋਂ ਨਾਯਾਬ ਜ਼ਮਾਨਿਆਂ ਦਾ ਅਸੀਂ ਜ਼ਿਕਰ ਕਰ ਲਈਏ ਕਿ ਨਾਯਾਬ ਜ਼ਮਾਨਿਆਂ ਵਿੱਚ ਵੀ ਔਰਤਾਂ ਹੱਥ ਵਿੱਚ ਜਿਹੜਾ ਨਾ ਹੱਥ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸਨ, ਸਾਬਣ ਮਲ ਕੇ। ਔਰੇਂਜ ਰੰਗ ਦੀ, ਸ਼ਦੀਦ ਔਰੇਂਜ ਰੰਗ ਦਾ ਇੱਕ ਟਿੱਕੀ ਹੁੰਦੀ ਸੀ ਸਾਬਣ ਦੀ, ਅਤੇ ਉਹਦਾ 707 ਜਾਂ ਇਸ ਤਰ੍ਹਾਂ ਕਰਕੇ ਕੁਛ ਨੰਬਰ ਸੀ। ਮੈਂ ਹੁਣ ਭੁੱਲ ਗਈ ਹਾਂ, ਸ਼ਾਇਦ ਉਸਮਾ ਨੂੰ ਯਾਦ ਹੋਵੇ ਤਾਂ ਉਸਮਾ ਯਾਦ ਕਰਾਉਣੀ, ਜਾਂ ਕਿਸੇ ਹੋਰ ਨੂੰ ਯਾਦ ਆਵੇ ਕਿ ਉਹਦਾ ਨੰਬਰ ਜ਼ਰੂਰ ਲਿਖਿਓ ਕਿ ਨੰਬਰ ਕੀ ਸੀ। 7 ਦਾ ਹਿੰਸਾ ਤਾਂ ਮੈਨੂੰ ਯਾਦ ਹੈ। ਅਤੇ ਉਹ ਫਿਰ ਸਾਬਣ ਹੁੰਦਾ ਸੀ ਅਤੇ ਬਸ ਕੱਪੜੇ 'ਤੇ ਐਸਾ ਕੱਪੜੇ ਨੂੰ ਵਿਛਾਉਣਾ ਅਤੇ ਫਿਰ ਉੱਤੇ ਪਾਣੀ ਸੁੱਟਣਾ, ਕੱਪੜੇ ਨੂੰ ਗਿੱਲਾ ਕਰਨਾ ਅਤੇ ਹੱਥਾਂ ਦੇ ਨਾਲ ਸਾਬਣ ਲਾਇਆ ਜਾਂਦਾ ਸੀ ਔਰ ਹੱਥਾਂ ਦੇ ਨਾਲ ਹੀ ਫਿਰ ਕੱਪੜੇ ਨੂੰ ਮਲਿਆ ਜਾਂਦਾ ਸੀ। ਕਾਲਰ ਮਲੇ ਜਾਂਦੇ ਸਨ ਚੰਗੀ ਤਰ੍ਹਾਂ, ਪੋਂਚੇ ਗੰਦੇ ਹੁੰਦੇ ਸਨ, ਮਲੇ ਜਾਂਦੇ ਸਨ। ਅਤੇ ਉਸ ਤੋਂ ਇਲਾਵਾ ਫਿਰ ਜਿਹੜਾ ਚਾਦਰਾਂ, ਤੌਲੀਏ, ਇਸ ਤਰ੍ਹਾਂ ਦੇ ਜਿਹੜੇ ਬਹੁਤ ਜ਼ਿਆਦਾ ਵੱਡੇ ਆਈਟਮ ਹੁੰਦੇ ਸਨ ਕਿ ਬਈ ਉਹ ਡੰਡੇ ਦਾ ਇਸਤੇਮਾਲ ਹੁੰਦਾ ਸੀ। ਬਈ ਡੰਡਾ ਜਿਹੜਾ ਵੇ ਨਾ, ਇਹ ਵਾਕਈ ਬੜਾ ਚੰਗਾ, ਜੇ ਮੈਂ ਸਨਮਾਨ ਨਾਲ ਬਿਲਕੁਲ ਮੈਂ 100% ਮੁਤਫਿਕ ਹੈ ਡੰਡੇ ਦੀ ਉੱਤੋਂ ਵਾਦੀਅਤ ਤੋਂ, ਕਿ ਡੰਡਾ ਜਦੋਂ ਪੈਂਦਾ ਸੀ ਨਾ, ਓਏ ਹੋਏ ਹੋਏ, ਕਿ ਐਸਾ ਫਿਰ ਕੱਪੜੇ ਨਿਖਰਦੇ ਸਨ। ਤੌਲੀਏ ਹੋ ਗਏ ਔਰ ਕੁਛ ਇਸ ਤਰ੍ਹਾਂ ਵੀ ਹੁੰਦਾ ਸੀ, ਕਨਸਤਰ ਹੁੰਦਾ ਸੀ ਜਿਹੜਾ ਘਿਓ ਵਾਲੇ ਵੱਡੇ ਡੱਬੇ ਹੁੰਦੇ ਨਾ, ਪੀਪੇ, ਉਹਨਾਂ ਨੂੰ ਲੋਕ ਇਸ ਘਰ ਦੇ ਇਸਤੇਮਾਲ ਵਾਸਤੇ ਲਿਆਉਂਦੇ ਸਨ। ਉਹਦੇ ਕੋਨੇ ਸ਼ੋਨੇ ਠੋਕ ਕੇ ਉਹ ਕਨਸਤਰ ਵਿੱਚ ਪਾ ਕੇ ਨਾ ਪਾਣੀ ਅਤੇ ਸੋਡਾ ਵਗੈਰਾ, ਅਤੇ ਜਿਹੜੇ ਬਹੁਤ ਜ਼ਿਆਦਾ ਇਸ ਤਰ੍ਹਾਂ ਮੈਲੇ ਕੱਪੜੇ ਹੁੰਦੇ ਸਨ ਉਹਦੇ ਵਿੱਚ ਚੁੱਲ੍ਹੇ 'ਤੇ ਰੱਖ ਦਿੱਤੇ ਜਾਂਦੇ ਸਨ ਗਰਮ ਪਾਣੀ ਵਿੱਚ। ਉਹ ਚੰਗੀ ਫਿਰ ਉਹਨਾਂ ਦੀ ਮੈਲ ਜਿਹੜੀ ਹੈ ਨਾ ਨਿਕਲ ਜਾਂਦੀ ਸੀ, ਚੰਗੀ ਮੈਲ ਨਿਕਲ ਜਾਂਦੀ ਸੀ। ਫਿਰ ਡੰਡਿਆਂ ਨਾਲ ਕੁੱਟ ਕੇ ਅਤੇ ਫਿਰ ਕੱਪੜੇ ਨੂੰ ਨੀਲ ਜਿਹੜਾ ਲਾਜ਼ਮੀ ਦਿੱਤਾ ਦਾ, ਚਿੱਟਾ ਕੱਪੜਾ ਹੋਵੇ ਅਤੇ ਨੀਲ ਨਾ ਹੋਵੇ, ਹੋ ਨਹੀਂ ਸਕਦਾ। ਅਤੇ ਇੱਕ ਨੀਲੀ ਜਿਹੀ ਚਿੜੀ ਵਾਲੀ ਆਉਂਦੀ ਸੀ, ਨੀਲ ਦੀ ਡੱਬੀ, ਅਤੇ ਉਹ ਫਿਰ ਉਹ ਇਸਤੇਮਾਲ ਹੁੰਦੀ ਸੀ। ਔਰ ਉਹਦੇ ਵਿੱਚ ਇੱਕ ਗੱਤੇ ਦੀ ਹੁੰਦੀ ਸੀ ਡੱਬੀ, ਇੰਨੀ ਵੱਡਾ ਡੱਬਾ ਵੀ ਵਿੱਚ ਆਉਂਦਾ ਸੀ, ਇੰਨੀ ਛੋਟੀ ਵੀ ਆਉਂਦੀ ਸੀ। ਉਹ ਜਿਹੜਾ ਤੁਸੀਂ ਲੈਣਾ ਲੈ ਲਓ। ਜ਼ਿਆਦਾਤਰ ਲੋਕ ਵੱਡਾ ਡੱਬਾ ਲੈ ਲੈਂਦੇ ਸਨ ਕਿ ਚਲੋ ਵੀ ਇਕੱਠਾ ਇੱਕੋ ਦਫਾ ਲੈ ਲਓ, ਅਤੇ ਫਿਰ ਉਹਨੂੰ ਔਰਤਾਂ ਕੀ ਕਰਦੀਆਂ ਸਨ ਤਾਂ ਕਿ ਨੀਲ ਦਾ ਨਿਸ਼ਾਨ ਨਾ ਪੈ ਜਾਵੇ ਕੱਪੜੇ ਦੇ ਉੱਪਰ, ਡੱਬ ਖੜੱਬਾ ਨਾ ਹੋ ਜਾਵੇ। ਡੱਬ ਖੜੱਬੀ ਬੱਕਰੀ, ਡੱਬ ਖੜੱਬੀ ਛਾਂ, ਉਹ ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ। ਅਸੀਂ ਸਭ ਬੁਝਾਰਤਾਂ ਵੀ ਬੁੱਝਣੇ ਹੁੰਦੇ ਸਾਂ, ਅਤੇ ਤਾਂ ਕਿ ਡੱਬ ਨਾ ਪੈ ਜਾਣ ਕੱਪੜੇ ਨੂੰ ਇਸ ਤਰ੍ਹਾਂ। ਅਤੇ ਉਹ ਫਿਰ ਇੱਕ ਕੱਪੜੇ ਦੀ ਪੋਟਲੀ ਲੈ ਕੇ ਨਾ, ਕਿਸੇ ਵੀ ਕਾਟਨ ਦੇ ਕੱਪੜੇ ਦੀ ਛੋਟੀ ਜਿਹੀ ਪੋਟਲੀ, ਉਹਦੇ ਵਿੱਚ ਨੀਲ ਨੂੰ ਪਾ ਲਿਆ ਜਾਂਦਾ ਸੀ ਅਤੇ ਉਹਨੂੰ ਚੰਗੀ ਤਰ੍ਹਾਂ ਗੰਢ ਦੇ ਦਿੱਤੀ ਜਾਂਦੀ ਸੀ। ਫਿਰ ਉਸ ਪੋਟਲੀ ਨੂੰ ਐਸਾ ਕਰਕੇ ਪਾਣੀ 'ਚ ਖੋਰ ਲਿਆ ਜਾਂਦਾ ਸੀ ਤਾਂ ਕਿ ਕਿਤੇ ਗੁਠਲੀ ਨਾ ਬਣੇ। ਔਰ ਫਿਰ ਬੜੇ ਆਰਾਮ ਨਾਲ ਕੱਪੜਾ ਉਹਦੇ ਵਿੱਚ ਅਸਾਂ ਸਿੱਧਾ ਕਰਕੇ ਐਸਾ ਕਰਕੇ ਡਬੋ ਕੇ ਅਤੇ ਫਿਰ ਉਹਨੂੰ ਨਿਚੋੜ ਕੇ ਕੱਪੜੇ ਨੂੰ ਪਾਉਣਾ, ਨੀਲ ਦੇਣੇ। ਓਏ ਹੋਏ, ਏਡੇ ਸੋਹਣੇ ਕੱਪੜੇ ਨਿਖਰਨੇ ਬਗੈਰ ਨੀਲ ਦੇ ਚਿੱਟੇ ਕੱਪੜੇ ਦਾ ਤਸੱਵੁਰ ਹੀ ਨਹੀਂ ਹੁੰਦਾ ਸੀ ਕਿ ਤੁਸੀਂ ਚਿੱਟਾ ਕੱਪੜਾ ਧੋਵੋਗੇ ਅਤੇ ਉਹਨੂੰ ਨੀਲ ਨਾ ਲਾਓ, ਹੋ ਹੀ ਨਹੀਂ ਸਕਦਾ। ਅੱਜ ਸਫੈਦ ਕੱਪੜਾ ਵੀ ਲੋਕ ਧੋਂਦੇ ਨੇ, ਬਸ ਉਸ ਤਰ੍ਹਾਂ ਹੀ ਪਾ ਲੈਂਦੇ ਨੇ, ਲੇਕਿਨ ਉਸ ਜ਼ਮਾਨੇ 'ਚ ਬਗੈਰ ਨੀਲ ਦੇ ਕੱਪੜੇ ਨਹੀਂ ਧੋਤੇ ਜਾਂਦੇ ਸਨ। ਆਖਰੀ ਆਈਟਮ ਨੀਲ ਹੀ ਹੁੰਦਾ ਸੀ। ਅਤੇ ਡੰਡੇ ਹੁੰਦੇ ਸਨ, ਡੰਡੇ ਬਰਸਦੇ ਸਨ, ਅਤੇ ਫਿਰ ਕੀ ਕਹਿੰਦੇ ਕੱਪੜੇ ਨਿਖਰ ਜਾਂਦੇ ਸਨ। ਇੱਕ ਸਾਬਣ ਬਣਦਾ ਸੀ ਕਨਾਲੀ ਦੇ ਵਿੱਚ, ਉਹ ਮੈਨੂੰ ਇਹ ਨਹੀਂ ਪਤਾ ਕੀ ਚੀਜ਼ਾਂ ਉਹਦੇ 'ਚ ਪੈਂਦੀਆਂ, ਸ਼ਾਇਦ ਸੋਡਾ ਪੈਂਦਾ ਸੀ, ਹੋਰ ਕੋਈ ਆਇਲ ਟਾਈਪ ਕੋਈ ਚੀਜ਼ ਪੈਂਦੀ ਸੀ। ਇੰਨਾ ਮੈਨੂੰ ਪਤਾ ਹੈ ਕਿ ਮੇਰੇ ਫੁੱਫੋ ਦੇ ਘਰ ਉਹ ਹੀ ਬਣਦਾ ਹੁੰਦਾ ਸੀ। ਲੋਹੇ ਦੀ ਤਗਾਰੀ ਟੈਪ ਹੁੰਦੀ ਸੀ ਐਡੀ ਸਾਰੀ, ਉਹਦੇ ਵਿੱਚ ਉਹ ਸਾਰਾ ਬਣਾ ਕੇ ਗਰਮ ਕਰਕੇ ਉਹਨੂੰ ਜਮਾ ਦਿੱਤਾ ਜਾਂਦਾ ਸੀ। ਐਡੀ ਵੱਡੀ ਤਗਾਰੀ ਹੁੰਦੀ ਸੀ ਉਹਦੇ ਵਿੱਚ। ਉਹ ਫਿਰ ਜਦੋਂ ਕੱਪੜੇ ਤੁਸੀਂ ਧੋਣੇ ਨੇ, ਕੱਪੜੇ ਨੂੰ ਗਿੱਲਾ ਕੀਤਾ, ਉਹਦੇ ਉੱਪਰ ਹੀ ਐਸਾ ਕਰਕੇ ਹੱਥਾਂ ਨਾਲ ਫੇਰ ਲਿਆ ਅਤੇ ਬਸ ਇਹ ਕੱਪੜੇ ਨੂੰ ਕਰ ਲਿਆ। ਉਹ ਗਾਚੀ ਦੇ ਬਜਾਏ ਐਡੀ ਤਗਾਰੀ ਹੁੰਦੀ ਸੀ
ਉਹ ਮੇਰੇ ਫੁੱਫੋ ਦੇ ਘਰ ਬਣਦੀ ਹੁੰਦੀ ਸੀ, ਪਰ ਮੈਨੂੰ ਹੁਣ ਉਹਦੇ ਆਈਟਮ ਯਾਦ ਨਹੀਂ ਕਿ ਕਿਸ ਆਈਟਮ ਦੇ ਨਾਲ ਉਹ ਬਣਦੀ ਹੁੰਦੀ ਸੀ। ਲੇਕਿਨ ਇੰਨਾ ਯਾਦ ਹੈ ਕਿ ਉਹ ਤਗਾਰੀ ਵਾਲਾ ਸਾਬਣ ਹੁੰਦਾ ਸੀ, ਤੇ ਸਾਨੂੰ ਬੜਾ ਸ਼ੌਕ ਹੁੰਦਾ ਸੀ, ਅਸੀਂ ਜਾਣਾ ਸੀ ਕਹਿਣਾ ਕਿ ਇਹ ਪਤਾ ਨਹੀਂ ਕਿ ਨਵੀਂ ਚੀਜ਼ ਹੈ, ਅਸੀਂ ਵੀ ਧੋਈਏ ਤੇ ਅਸੀਂ ਵੀ ਕਰੀਏ। ਤੇ ਉਹ ਫਿਰ ਫੁੱਫੋ ਦੇ ਘਰ ਅਸੀਂ ਦੇਖਣੇ ਹੁੰਦੇ ਸਾਂ। ਮੁਖਤਲਿਫ ਘਰਾਂ ਵਿੱਚ ਮੁਖਤਲਿਫ ਚੀਜ਼ਾਂ ਹੁੰਦੀਆਂ ਸਨ, ਲੇਕਿਨ ਜ਼ਿਆਦਾਤਰ ਉਸ ਗਾਚੀ ਵਾਲਾ ਸਾਬਣ। ਤੇ ਮਜ਼ੇ ਦੀ ਗੱਲ ਦੱਸਾਂ ਕਿ ਅਸੀਂ ਆਪਣੀ ਅੱਜ ਇੰਨਾ ਸ਼ੈਂਪੂ ਔਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਾਂ। ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ, ਜਿਹੜਾ ਵੀ ਬਾਥਰੂਮ 'ਚ ਸਾਬਣ ਪਿਆ ਹੁੰਦਾ ਸੀ ਨਾ, ਚੁੱਕ ਕੇ ਅਸੀਂ ਸਿਰ 'ਤੇ ਲਾ ਲੈਂਦੇ ਸੀ। ਕਦੀ ਨਹੀਂ ਹੁੰਦਾ ਕਿ ਹमें लक्स चाहिए तो ਸਾਨੂੰ ਲਾਈਫ ਬॉय चाहिए तो ਸਾਨੂੰ ਫਲਾਣਾ ਚਾਹੀਦਾ, ਕੋਈ ਨਹੀਂ, ਕੋਈ ਡਿਮਾਂਡ ਨਹੀਂ ਹੁੰਦੀ ਸੀ ਬੱਚੀਆਂ ਦੀ। ਸ਼ੈਂਪੂ ਦਾ ਤਾਂ ਖਰ ਉਸ ਜ਼ਮਾਨੇ 'ਚ ਲੋਕਾਂ ਨੂੰ ਪਤਾ ਹੀ ਨਹੀਂ ਸੀ। ਪਰ ਐਵੇਂ ਕਿ ਜਿਹੜਾ ਸਾਬਣ, ਜੇ ਨਹਾਉਣ ਵਾਲਾ ਸਾਬਣ ਮੁੱਕਿਆ ਹੋਇਆ ਵੇ, ਉੱਥੇ ਨਹੀਂ ਹੈ, ਨਹਾਉਣ ਲੱਗੇ ਹੋ ਬਈ ਸਾਬਣ, ਉਹ ਸਿਰ ਵੱਲ, ਉਹ ਕੱਪੜੇ ਧੋਣ ਵਾਲੇ ਸਾਬਣ ਚੁੱਕ ਕੇ, ਔਰ ਮੈਂ ਤਾਂ ਇਸ ਤਰ੍ਹਾਂ ਹੀ ਨਹਾ ਲੈਂਦੀ ਸਾਂ। ਅਕਸਰ ਲੜਕੀਆਂ, ਮਤਲਬ ਕੋਈ ਐ ਨਹੀਂ ਹੁੰਦਾ ਸੀ ਕਿ ਉਹ ਨਹਾਉਣ ਵਾਲਾ ਹੀ ਸਾਬਣ ਹੋਵੇ, ਉਹ ਕੱਪੜੇ ਧੋਣ ਵਾਲੇ ਸਾਬਣ ਨਾਲ ਸਿਰ ਧੋ ਲਿਆ ਜਾਂਦਾ ਸੀ। ਇੰਨੇ ਸੋਹਣੇ ਵਾਲ ਉਹਦੇ ਨਾਲ ਨਿਖਰਦੇ ਸਨ, ਤੇ ਨਾ ਵੀ ਵਾਲ ਚਿੱਟੇ ਹੁੰਦੇ ਸਨ, ਤੇ ਨਾ ਹੀ ਵਾਲ ਖਰਾਬ ਹੁੰਦੇ ਸਨ, ਨਾ ਉਹਨਾਂ ਦੀ ਚਮਕ ਮਾਂਦ ਪੈਂਦੀ ਸੀ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਕੱਲ੍ਹ ਸ਼ਬੀਰ ਹੁਸੈਨ ਸਾਹਿਬ ਨੇ ਬੜਾ ਅੱਛਾ ਇੱਕ ਲਿਖਿਆ ਕਿ ਜਿਹੜਾ ਖੁਰਾਕ ਜਿਹੜੀ ਹੁੰਦੀ ਹੈ ਨਾ, ਉਹ ਖਾਧੀ ਹੁੰਦੀ ਹੈ, ਚਿਹਰੇ 'ਤੇ ਫਿਰ ਨਜ਼ਰ ਆਉਂਦੀ ਹੈ ਖੁਰਾਕ ਜਿਹੜੀ ਅਸੀਂ ਖਾਂਦੇ ਹਾਂ। ਤੇ ਵਾਕਈ ਬਿਲਕੁਲ ਸਹੀ ਹੈ, ਕਿਉਂਕਿ ਉਦੋਂ ਉਸ ਜ਼ਮਾਨੇ 'ਚ ਖੁਰਾਕਾਂ ਚੰਗੀਆਂ ਸਨ। ਉਸ ਜ਼ਮਾਨੇ ਵਿੱਚ ਇੰਨੀ ਅੱਛੀ ਖੁਰਾਕ ਸੀ ਨਾ ਕਿ ਤੁਹਾਨੂੰ ਫਿਰ ਇਹ ਚੀਜ਼ਾਂ ਪਤਾ ਹੀ ਨਹੀਂ ਚੱਲਦਾ ਸੀ ਕਿ ਤੁਸੀਂ ਇਹ ਅੱਜ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਕੱਪੜੇ ਧੋਣ ਵਾਲੇ ਸਾਬਣ ਦੇ ਨਾਲ ਆਪਣਾ ਸਿਰ ਧੋਵੋਗੇ, ਕਿ ਨਹੀਂ ਵੀ ਜਦੋਂ ਤੱਕ ਸ਼ੈਂਪੂ ਨਾ ਆ ਜਾਵੇ ਅਸੀਂ ਤਾਂ ਬਈ ਨਹਾਉਣਾ ਹੀ ਨਹੀਂ ਹੈ, ਕੁਝ ਕਰਨਾ ਹੀ ਨਹੀਂ ਹੈ। ਪਰ ਸ਼ੈਂਪੂ ਆਖਰੀ ਹੱਲ ਨਹੀਂ ਹੁੰਦਾ ਸੀ। ਸ਼ੈਂਪੂ ਅਸੀਂ ਤਾਂ ਕਦੀ ਸੁਣਿਆ ਵੀ ਨਹੀਂ ਸੀ। ਇੱਕ ਦਫਾ ਮੈਨੂੰ ਯਾਦ ਹੈ, ਬਹੁਤ ਸਾਲ ਪਹਿਲੇ ਗੱਲ, ਮੇਰੇ ਸਿਰ 'ਚ ਬੜੀ ਖੁਸ਼ਕੀ ਹੋ ਗਈ ਸੀ, ਤੇ ਮੇਰੇ ਅੱਬੂ ਨੇ ਬਲਿਸ ਵਾਲਿਆਂ ਦਾ ਐਂਟੀ ਡੈਂਡਰਫ ਸ਼ੈਂਪੂ ਲਿਆ ਕੇ ਦਿੱਤਾ। ਇੱਕ ਚੌੜੀ ਜਿਹੀ ਸ਼ੀਸ਼ੀ ਸੀ ਸ਼ੀਸ਼ੇ ਦੀ, ਔਰ ਉਹ ਦਵਾਈ ਟਾਈਪ ਚੀਜ਼ ਸੀ। ਅੱਬੂ ਨੇ ਕਿਹਾ ਕਿ ਮੈਂ ਤੂੰ ਇਹਨਾਂ ਸਿਰ ਧੋ, ਤੇਰੇ ਖੁਸ਼ਕੀ ਖਤਮ ਹੋਵੇ। ਤੇ ਉਹ ਮੈਂ ਕੁਛ ਅਰਸਾ ਇਸਤੇਮਾਲ ਕੀਤਾ ਸੀ, ਵਰਨਾ ਸਾਨੂੰ ਸ਼ੈਂਪੂ ਵਗੈਰਾ ਦਾ ਬਿਲਕੁਲ ਨਹੀਂ ਪਤਾ ਸੀ। ਜਿਹੜਾ ਸਾਬਣ ਆਉਂਦਾ ਸੀ ਬਸ ਉਹਦੇ ਨਾਲ ਮੂੰਹ ਧੋ ਲੈਣਾ, ਉਹਦੇ ਨਾਲ ਹੀ। ਖਾਸ ਕਰ ਨਹਾਉਣ ਵੇਲੇ ਤਾਂ ਬਿਲਕੁਲ ਵੀ ਜੋ ਸਾਬਣ ਮਿਲ ਗਿਆ ਬਾਥਰੂਮ 'ਚ ਜਿਹੜਾ ਪਿਆ ਵੀ, ਇੱਕ ਸਾਬਣਦਾਨੀਆਂ ਲੱਗੀਆਂ ਹੁੰਦੀਆਂ ਸਨ ਦੀਵਾਰ ਦੇ ਨਾਲ, ਹੁੱਕ ਦੇ ਨਾਲ, ਉਹਦੇ ਸਾਬਣਦਾਨੀ 'ਚ ਜਿਹੜਾ ਵੀ ਪਿਆ ਦਸਤਿਆਬ ਹੋ ਜਾਂਦਾ ਸੀ ਨਾ, ਤੇ ਬਸ ਬਈ ਉਹਦੇ ਨਾਲ ਹੀ ਨਹਾ ਲੈਂਦੇ ਹੁੰਦੇ ਸੀ। ਕੋਈ ਉਹ ਨਖਰਾ ਨਹੀਂ ਹੁੰਦਾ ਸੀ। ਬਲਕਿ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਨਹਾਵੋ, ਇਹਦਾ ਵਾਲ ਸੋਹਣੇ ਨਿਖਰਦੇ ਨੇ। ਤੇ ਵਾਲ ਨਿਖਰਨ ਵਾਸਤੇ ਅੰਮਾ ਜੀ ਦੱਸਦੇ ਨੇ, ਅੰਮਾ ਜੀ ਕੋ ਮੈਂ ਸੁਣਿਆ ਕਿ ਅੰਮਾ ਜੀ ਕਹਿੰਦੇ ਹੁੰਦੇ ਸਨ ਕਿ ਅਸੀਂ ਲੱਸੀ ਦੇ ਨਾਲ ਸਿਰ ਧੋਣੇ ਹੁੰਦੇ ਸਾਂ। ਲੱਸੀ ਦੇ ਨਾਲ ਸਿਰ ਧੋਣਾ, ਵਾਲ ਇੰਨੇ ਨਿਖਰਨੇ, ਇੰਨੇ ਚੰਗੇ ਹੋਣੇ। ਮੈਂ ਇੰਨੀ ਹੈਰਾਨ ਹੁੰਦੀ ਸਾਂ। ਮੈਂ ਕਹਿਣਾ ਅੰਮਾ ਜੀ ਲੱਸੀ ਦੇ ਨਾਲ ਕਿਸ ਤਰ੍ਹਾਂ? ਤੁਸੀਂ ਅੰਮਾ ਨੇ ਕਹਿਣਾ ਹਾਂ ਅਸੀਂ ਲੱਸੀ ਦੇ ਨਾਲ ਸਿਰ ਧੋਣੇ ਹੁੰਦੇ ਸਾਂ, ਔਰ ਬੜੇ ਅੱਛੇ ਵਾਲ ਨਿਖਰਦੇ ਹੁੰਦੇ ਸਨ। ਤਾਂ ਉਸ ਜ਼ਮਾਨੇ 'ਚ ਲੱਸੀ ਵੀ ਇਸਤੇਮਾਲ ਹੁੰਦੀ ਸੀ ਵਾਲਾਂ ਨੂੰ ਧੋਣ ਵਾਸਤੇ। ਤੇ ਇਹ ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣ ਤਾਂ ਲੱਸੀ ਕੋਈ ਪੀਂਦਾ ਹੀ ਨਹੀਂ ਹੈ। ਵਾਲ ਕਿਹਨੇ ਧੋਣੇ ਨੇ ਲੱਸੀ ਦਾ? ਬੱਚਿਆਂ ਨੂੰ ਅੱਜ ਕੱਲ੍ਹ ਨਾ ਹੀ ਨਹੀਂ ਪਤਾ ਕਿ ਅਸੀਂ ਕੀ ਕਹਿੰਦੇ ਨੇ ਲੱਸੀ ਇਸਤੇਮਾਲ ਵੀ ਕਰਨੀ, ਕੋਈ ਲੱਸੀ ਚੀਜ਼ ਕਿਸੇ ਸ਼ੈ ਦਾ ਨਾਮ ਹੈ। ਹੁਣ ਤਾਂ ਬਸ ਇਹ ਕਿ ਸ਼ੌਕੀਆ ਕਿਸੇ ਨੇ ਜਾ ਕੇ ਦੁਕਾਨ ਤੋਂ ਪੀ ਲਈ ਤੇ ਪੀ ਲਈ। ਮੇਰੇ ਵਰਗੇ 2-4 ਸ਼ੌਕੀਨ ਦੁਨੀਆ 'ਚ ਬਾਕੀ ਨੇ, ਤੇ ਬਾਕੀ ਤਾਂ ਬਈ ਸਭ ਕੰਮ ਤਮਾਮ ਹੋ ਗਿਆ ਵੇ। ਹੁਣ ਉਹ ਲੋਕ ਉਸ ਤਰ੍ਹਾਂ ਨਹੀਂ ਕਿ ਪੁਰਾਣੀਆਂ ਚੀਜ਼ਾਂ ਦੀ ਅਫਾਦੀਅਤ ਨੂੰ ਮਹਿਸੂਸ ਕਰਦੇ। ਹੁਣ ਕਹਿੰਦੇ ਨੇ ਸਾਡੇ ਵਰਗਿਆਂ ਨੂੰ ਇਹ पागल है भाई, पागल है ये, पागल है, पागलों की जैसी बातें करता है। सानू आजकल पागल समझा जाता वे। तो कोई गल नहीं बई, असी पागल ही सही, पर असी अपनी वो चीज़ां इस्तेमाल जड़ियां कीतियां ने ना, उन्हां दी अफादियत तो असी इनकार भी नहीं कर सकने। तो उन्हां दी की कहते हैं वो जमाने असी भुल भी नहीं सकने कि जदों लस्सियां नाल सिर धो दिते जाते। दाल कढ़ाई बनाने वास्ते चने की दाल चाहिए है सानू, फिर नाल टमाटर, हरी मिर्च, अदरक, लसन, ते नाल जाएगी सारी किस्म की मिर्च, हल्दी, लाल मिर्च, कुटी मिर्च, काली मिर्च, ते नाल हरी मिर्च। 4 मिर्च जानियां ने। इस तो तुसी बहुत ध्यान दे नाल मिर्चां पानियां ने, ना होवे कि बहुत ही ज़्यादा पा लवो तुसी ते हालत बुरी हो जाए। तो बाद च जाएगी मेथी, सुक्की मेथी असी पावांगे। बिस्मिल्लाहिर्रहमानिर्रहीम। असी जड़ा वे आयल पा लवांगे, तो थोड़ा जिहा आयल हो जाएगा तो वो फिर असी अदरक लसन अपना शामिल कर देवांगे। गोल्डन हो गया साडा अदरक लसन, ये असी पा देवांगे टमाटर, हरी मिर्च।
ਨਾਲ ਹੀ ਸ਼ਾਮਿਲ ਕਰ ਦੇਵਾਂਗੇ ਅਸੀਂ ਜਿਹੜੀਆਂ ਚੀਜ਼ਾਂ ਆਪਣੀਆਂ, ਨਮਕ, ਕਾਲੀ ਮਿਰਚ, ਕੁੱਟੀ ਮਿਰਚ, ਲਾਲ ਮਿਰਚ और हल्दी, ऐसी चीज़ा इस शामिल करके थोड़ा जिहा भी करांगे भुनाई। टमाटर जड़े ने मैनू बहुत पसंद ने, मैं तो ज़्यादातर हांडी में ज़्यादा ही पानी है टमाटर, कंजूसी ना नहीं पाती। अगर टमाटर घट हो ना तो मैनू मज़ा ही नहीं आता, मेरा बस दिल करता टमाटर ज़्यादा पावा, मैनू ज़्यादा टमाटर वाली हांडी चंगी लगती है। भई अपनी अपनी पसंद है, खैर इतने दाल कढ़ाई है, कढ़ाई में तो वैसे ही टमाटर ज़्यादा पैंदे ने, पर मैं अमूमन ज़्यादातर चीज़ों में मतलब कोई जो मसाले वाली सब्जी हो कुछ हो, मैंने टमाटर बहुत अच्छा लगता है। बचपन से ना मैं जब टमाटर आते होंगे सर नमक ला के ना बिच 2 पीस करके नमक ला के टमाटर खाना बड़ा मज़ेदार लगता सी। हुण मेरी आदत है काफ़ी घट गई है, पर है कि मैनू हांडी में बड़ा चंगा लगता है कि मैं ज़्यादा सारा पावां। तो चलो जी असी मसाला भुनते जा रहे हैं। मसाला तकरीबन भुज गया वे, मसाले ने ऑयल छड़ दिता वे। इस कंडीशन च इस वेले असी पा देंगे जी सी दाल बॉयल करके रखी सी। क्योंकि हाफ कुक किया सी इहनूं, असी थोड़ा जिहा इहनूं मतलब हुण पकन लवांगे हल्की आग ते, ताकि सारिया चीज़ां इहदे विच मिक्स हो जाण ते चंगी जी हांडी साडी तैयार हो जाए। तो जिहड़ी असी रखी है मेथी जाएगी बिल्कुल जब पानी थोड़ा खुश्क हो जाएगा ना तो एंड विच जाएगी। जिवें असीं धनिया पाने आ ना, बस मेथी ला रख के तो असीं हल्की जी इहनूं दम ला देंगे। दाल तो असीं पकड़ी रख दी है, तो कपड़े साडे धुल गए ने, तो असीं इहनूं बाहर फोल के आने ना कपड़ियां नूं, ताकि ये भी जल्दी ना सुक जाण। कपड़े असीं फोल दिते ने, तो मैनूं यकीन है पूरा कि बारिश नहीं उतरेगी तो सुक जाएंगे। यह वाली चादर जी मेरी है ना, यह वाली इन्नी ख़राब हो गई है, हुण इन्नी बसीदा समझो कह हो गई है, पर मेरा दिल ही नहीं करता इन्हूं सुट्टण ते। इहदे किनारे भी फट गए ने, यकीन मनो, पर मैनू बड़ी चंगी लगती है। तो मैं कहनी हाँ मैं एक थैला बनाया कपड़े जिहड़े सुट्टने ने, पर मैनू यह सुट्टण ते दिल ही नहीं, हले भी नहीं दिल कर रहा। शायद मैं ना सुट्टा, शायद मैं सुट देवां, क्योंकि कोना भी इहदा फट गया वे, पर इन्नी मैनू चंगी लगती है। रोज़ रात नूं ना, यह मेरी साथी है मेरी जिंदगी की बड़ी पुरानी, तो मेरा हुण इहनूं सुट्टण नूं दिल नहीं करता। बस दफा कोई तुहाडी जिंदगी ऐसी चीज़ आ जाती है, ऐसा आ जाता है कि जिहदे बगैर तुसीं रह ही नहीं सकते हो, तो तुसीं उहनूं अपने तो जुदा करदा तसव्वुर भी नहीं कर सकते हो। पर हुण की करिए, हुण कपड़ा वे सारे उहने ते फटना ही है, उन्हें किन्ना धुलेगा, तो चिर गया। तो बहरहाल देखो शायद मैं पा देवां तो जिहड़े कपड़े सुट्टने ने उन्हां विच पा देवां, लेकिन दिल डोलदा पिया। तन डोले मेरा मन डोले, तो तन भी डोलदा पिया तो मन भी डोलदा पिया कि ना सुट्टां। देखो पर हुण सुट्टनी तो पैनी है, कहते बकरे की माँ कब तक खैर मनाएगी। तो चलो बई, पर है क्या धुप तो है वे, बड़ी ठंडक भी बाहर मैं हो के आई हाँ, तो लो जी हांडी साड़ी पकदी पई है, फायदा उठाया सी मौके का। तो हुण इस कंडीशन में पानी थोड़ा जिहा जिहड़ा रह गया ना, असी शामिल कर देवांगे सुक्की मेथी। तो भी सुक्की मेथी जाएगी तो यदा भी फिर जायका बनेगा, तो घनी शो शायद ही बनेगी, जायका आएगा। तो चलो भाई तैयार हो जाए तो तुहानूं इहदी फाइनल लुक भी दिखा देने। मैं इहदे उत्ते थोड़ा जिहा ढक्कन रख देवां। तो जो असीं इहनूं बंद कर दिता वे, तो फिर असीं हुण बस 5 मिनट की होर गल है, तो फिर असीं तैयार हो जानी है। तो असीं फिर इहनूं चूल्हे नूं बंद कर देना है। तो मैं इन्ना थक टुट जाना वे, हले नमाज मैं पढ़नी है, तो फिर आवे कि वीडियो जोड़नी करनी, शामां पै जांदियां ने सानूं बई, फिर असीं ऐसे बिजी होंदे आ ना कि शामां पै जांदियां ने। तो चलो भी ठीक है, जिंदगी दे नाल ये सारियां चीज़ां चलदियां रहिंदियां ने। कुछ तुहाडी ऐसी हॉबी, कुछ ऐसी चीज़ां होंदियां ने कि तुहाडा दिल लग्या रहिंदा वे। यूट्यूब चैनल भी एक मेरा समझो मेरा साथी है मेरी जिंदगी का, कि मैं ये फिक्र करनी हाँ, मैं बहुत माहिर नहीं हाँ,
मैं बहुत वो कुछ नहीं हाँ, लेकिन मैंने फिक्र होंगी है कि मेरा चैनल है, मैं उन्होंने करना है, मैं वीडियो पानी है, मैं ये करना है वो करना है, तो मैं गैर जरूरी चीज़ों तो बच जाती हाँ कि मैं इधर जाऊँ तो करा, बस मैं अपने अपने ध्यान के अंदर लगी रहनी हाँ। तो मैं अपने ध्यान लगी रहनी हाँ, उस मां सानू सुन के अपने ध्यान लगी रही, देखो किन्निया लोगों का फायदा हो जाता है। तो उस मां ने कहा कि बाजी तुम उस जी बनाई है बेसन की मिठाई वो रेसिपी तो शेयर करो। तो उस मां चलो मैं ठीक है, मैं वैसे रिकॉर्ड तो मैं की सी, यकीन मनो कि मैं दूसरे दिन उन्होंने कहा कि मैं पा देवगी ऐसा छोटी करके शॉर्ट च पा दाँगी कि जो रेसिपी, लेकिन वो जोड़ा मैं रात को खास तौर पर जो मैं करनी हाँ ना, तो मैं कैमरा जो उपर करनी हाँ तो सारा शेड उपर आता है, मेरा चूल्हे का एंगल कुछ ऐसा है कि जो स्टैंड है उसे लग भी नहीं सकता, तो रात को जो लाइट जल रही होंगी उदों बड़ा फिर वो आता है। तो मैं फिर जो देखिया तो मैं मज़ा नहीं लग्या, मैं क्या हाय हाय चंगी नहीं बनी, तो दफ़ा करो नहीं मैं लाँदी, पर हुण तुसीं फरमाइश की है तो चलो मैं अगर मैं डिलीट ना कर दी हुई, क्योंकि डिलीट मैनूं करनियां पैंदियां ने, फिर चीज़ां फिर अक्सर चीज़ां डिलीट हो जांदियां। अगर ना की हुई ना डिलीट तो फिर मैं इंशाल्लाह फिर मैं कालियां परसों देख के ना तो फिर मैं विच ला देवांगी। बड़ा आसान है, बहुत ही आसान है। बेसन में घ्यो विच भुनना वे, तुसीं पहले मेवियां नूं थोड़ा जिहा हल्का जिहा उहदे विच भुन लेना वे देसी घ्यो च, उन्होंने कट लेना, फिर पीस लेना वे जेड़े जेड़े मेवे तुसीं इस्तेमाल करना चाहो। फिर उस तो बाद बेसन में ज़्यादा हल्की अग ते भुनना वे, बेसन जो घ्यो छड्ड दवे उहदे विच फिर बंद कर देना, फिर चीनी पीस लेनी, तो थोड़ा जहा जो गर्मी खत्म हो जाए बेसन की कि भी होना बिल्कुल, और क्योंकि अगर बहुत गर्म च असी चीनी पा देंगे पानी छड्ड देगा, तो थोड़ा जहा वेट करांगे कि थोड़ा जहा ठंडा हो जाए, जो ऐसा हो जाए कि नॉर्मल जहा बल नीम हल्का जहा, फिर वो जो मेवा वे तो चीनी पा के चंगी तरह मिक्स करनी है। तो किसी परात च ऑयल ला के करके या परात बर्तन जो भी तुहाडे कोल दस्तियाब है वो जमा देवो, तो फिर बस रात भर पिया रहन दो, थोड़ा या 2-4 घंटे जिमें फिर सवेरे अपनी मनपसंद टिक्कियां कर लो। मैं तो अद्धियां इस तरीके दियां कीतियां, अद्धियां इस तरीके दियां कीतियां, ते जेहड़ियां कोने तो बचिया ना, जड़ा कोने तो मवाद बचिया ए देखो बचिया पिया वे, मैं गोल गोल लड्डू जो बना ले, कोने तो जेह्ड़े चिपक गया सी ना उन्होंने, फिर मैं बना ले लड्डू। मैं तुहाडे नाल गल करदे करदे बस हुण आखिरी बचे ने, देखो आखिरी 2 पीस बचे ने, तो चलो मैं एक खा लैनी आं। इन्ना मज़ा आंदा ना, यकीन मनो सर्दियां च ऐसिया चीज़ां खाने का अपना ही मजा है। हूँ भी मैं देखा हांडी मेरी, पता चले मैं खिताब में अपनी सारी हांडी का नुकसान करा देव, बस तैयार होने वाली हूँ। खिताब जोड़ा महंगा ना पै जाए मैनू कि मैं खिताब में अपनी हांडी साड़ के बह जावा। गर्मा गर्म दाल कढ़ाई तैयार है जी। तो हुण मैं तुहानूं प्लेट में भी कढ़ के दिखा दिंदी हाँ। दाल कढ़ाई तैयार है जी, मज़ेदार 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 दाल कढ़ाई। मैं प्लेट में इस तो कढ़िया, डोंगे तो बजाए प्लेट में इस तो कढ़िया कि मैं बैठ के खाना में, हुण भुख लग गई है मैनू। तो ये देखो 2:30 बज गए ने दोपहर के, तो हुण मैनू भुख लगी है बई, तो मैं क्या मैं प्लेट च पा के ते मैं डायरैक्ट तुहानूं प्लेट दिखानी हाँ, तो नाल ही बैठ के खानी हाँ। तो बस भाई एक टिकट में 2 मज़े होंगे कि हम दिखा भी दिया और हम खा भी लेंगे इसी में ही। गर्मा गर्म दाल कढ़ाई देख लो भाई दाल कढ़ाई तैयार है और मैं तुम खा के भी दिखा देनी है, भावें अल्लाह की कसम खाया मैं तुम दसा कि मैं नमक मिर्च चखिया नहीं है विच जरा भी। तो हुण पता नहीं भावें तेज़ हो गया होवे भावें घट होवे, मैनू कोई नहीं पता। तो मैं हुण तुहाडे सामने ही चखांगी, चखने का खाने का शर्फ हासिल करूँगी, तो फिर पता चलेगा भी की बनिया वे ते की असी जड़ा वे ना सदके थी वहाँ अपने आप ही सदके हो जाओ तुसी। कोई तुहाडे ना सदके होने वाला होवे तुसी आप ही अपने सदके हो जाया करो बई, या कह दिया करो सदके थीवा, अपने आप को खुश कर लिया करो। लो बई ज़बरदस्त दाल कढ़ाई तैयार है, असीं तो खा रहे हैं, मज़े लै रहे हैं। तो
तो फिर मिलने आ। मिर्च बिल्कुल सही है, क्योंकि दाल या सब्जी जैसी बनती है थोड़ा जिहा पता चलना चाहिए तुसीं कोई चीज़ खा रहे हो। फिक्के फिक्के चीज़ों का इन्ना मज़ा नहीं आता। तो चलो बई ठीक है, खाने असी। हम भी अगर बच्चे होते, नाम हमारा होता बबलू पपलू, खाने को मिलते लड्डू, और दुनिया कहती हैप्पी बर्थडे टू यू। पता नहीं कित्थों मैनूं गाना इस वेले याद आ गया। हालांकि ਇਹਦਾ कोई तुक नहीं बनता सी। चने की दाल के नाल ते बिल्कुल ही कोई मैचिंग नहीं जा रही सी। पर मैं की करा, छोलियां की दाल का कोई गाना ही याद नहीं आता कि इनू इस दाल नूं कित्थे फिट करिए। फिर मिलने आ। अल्लाह हाफिज़ ते रब राखा।